ਉਹ ਆਸਟ੍ਰੇਲੀਆ ਤੋਂ ਆ ਰਹੀ ਆ। ਆਸਟ੍ਰੇਲੀਆ ਦੇ ਵਿੱਚ ਇੱਕ ਪੰਜਾਬੀ ਮੂਲ ਦਾ ਜਿਹੜਾ ਸਟੂਡੈਂਟ ਆ, ਨਵਜੀਤ ਸੰਧੂ ਦੱਸਿਆ ਗਿਆ ਹੈ। 22 ਸਾਲਾਂ ਦਾ, ਉਹ ਐਮਟੈਕ ਕਰਦਾ ਸੀ। ਉਹਨੂੰ ਉੱਥੇ ਜਿਹੜੀ ਆ ਚਾਕੂ ਮਾਰ ਕੇ ਮਾਰ ਦਿੱਤਾ ਗਿਆ। ਇਹ ਹਰਿਆਣੇ ਦਾ ਰਹਿਣ ਵਾਲਾ ਸੀ। ਸੋ ਪੁਲਿਸ ਵਾਲੇ ਇਹ ਕਹਿ ਰਹੇ ਆ ਵੀ ਜਿਨ੍ਹਾਂ ਲੋਕਾਂ ਨੇ ਮਾਰਿਆ ਉਹ ਵੀ ਦੋ ਹਰਿਆਣੇ ਤੋਂ ਹੀ ਰਹਿਣ ਵਾਲੇ ਹੈਗੇ ਆ। ਇੱਕ ਅਪਾਰਟਮੈਂਟ 'ਚ ਰਹਿੰਦੇ ਸੀ ਜਿੱਥੇ ਇਹਨਾਂ ਦਾ ਲੜਾਈ ਝਗੜਾ ਹੋਇਆ। ਤੇ ਜੋ ਦੋ ਹੋਰ ਅਭਿਜੀਤ 26 ਸਾਲਾਂ ਦਾ ਤੇ ਰੋਬਨ 27 ਸਾਲਾਂ ਦਾ, ਇਹ ਉੱਥੋਂ ਭੱਜ ਗਏ ਤੇ ਉਹਨਾਂ ਨੂੰ ਜਿਹੜੀ ਪੁਲਿਸ ਆ ਉਹ ਲੱਭ ਰਹੀ ਆ। 2014 ਦੀ ਵਾਈਟ ਟੋਯੋਟਾ ਕੈਮਰੀ ਸੀ, ਜਿਹਦੇ ਵਿੱਚ ਇਹ ਸਸਪੈਕਟ ਆ ਉਹ ਟਰੈਵਲ ਕਰ ਰਹੇ ਹੈਗੇ ਆ। ਜੋ ਨਵਜੀਤ ਸੰਧੂ ਹੈਗਾ, 22 ਸਾਲਾਂ ਦਾ ਐਮਟੈਕ ਕਰਦਾ, ਉਹਦਾ ਪਰਿਵਾਰ ਹੁਣ ਕਹਿ ਰਿਹਾ ਵੀ ਉਹਦੀ ਬੋਡੀ ਜਿਹੜੀ ਆ ਉਹ ਅਸੀਂ ਵਾਪਸ ਪੰਜਾਬ ਉੱਥੇ ਹਰਿਆਣੇ ਲੈ ਕੇ ਜਾਣੀ ਹੈਗੀ ਆ ਤੇ ਉਹਦੇ ਵਿੱਚ ਸਾਡੀ ਜਿਹੜੀ ਹੈਲਪ ਕੀਤੀ ਜਾਵੇ। ਸੋ ਹੁਣ ਦੇਖੋ ਵੀ ਅਮਰੀਕਾ ਦੇ ਵਿੱਚ 9-10 ਸਟੂਡੈਂਟਸ ਦੀ ਮੌਤ ਹੋਈ ਸੀ। ਉਸ ਤੋਂ ਪਹਿਲਾਂ ਜੋ ਇਹ ਕੈਨੇਡਾ ਦੇ ਵਿੱਚ ਵੀ ਇਦਾਂ ਦੀਆਂ ਇਨਸੀਡੈਂਟਸ ਹੋਈਆਂ। ਸੋ ਹੁਣ ਆਸਟ੍ਰੇਲੀਆ ਦੇ ਵਿੱਚ ਜਿਹੜੀ ਆ ਬਹੁਤ ਮਾੜੀ ਖਬਰ ਆ ਉਹ ਆ ਰਹੀ ਹੈ ਜੀ। ਉਹ ਆਸਟ੍ਰੇਲੀਆ ਤੋਂ ਆ ਰਹੀ ਆ। ਆਸਟ੍ਰੇਲੀਆ ਦੇ ਵਿੱਚ ਇੱਕ ਪੰਜਾਬੀ ਮੂਲ ਦਾ ਜਿਹੜਾ ਸਟੂਡੈਂਟ ਆ, ਨਵਜੀਤ ਸੰਧੂ ਦੱਸਿਆ ਗਿਆ ਹੈ। 22 ਸਾਲਾਂ ਦਾ, ਉਹ ਐਮਟੈਕ ਕਰਦਾ ਸੀ। ਉਹਨੂੰ ਉੱਥੇ ਜਿਹੜੀ ਆ ਚਾਕੂ ਮਾਰ ਕੇ ਮਾਰ ਦਿੱਤਾ ਗਿਆ। ਇਹ ਹਰਿਆਣੇ ਦਾ ਰਹਿਣ ਵਾਲਾ ਸੀ। ਸੋ ਪੁਲਿਸ ਵਾਲੇ ਇਹ ਕਹਿ ਰਹੇ ਆ ਵੀ ਜਿਨ੍ਹਾਂ ਲੋਕਾਂ ਨੇ ਮਾਰਿਆ ਉਹ ਵੀ ਦੋ ਹਰਿਆਣੇ ਤੋਂ ਹੀ ਰਹਿਣ ਵਾਲੇ ਹੈਗੇ ਆ। ਇੱਕ ਅਪਾਰਟਮੈਂਟ 'ਚ ਰਹਿੰਦੇ ਸੀ ਜਿੱਥੇ ਇਹਨਾਂ ਦਾ ਲੜਾਈ ਝਗੜਾ ਹੋਇਆ। ਤੇ ਜੋ ਦੋ ਹੋਰ ਅਭਿਜੀਤ 26 ਸਾਲਾਂ ਦਾ ਤੇ ਰੋਬਨ 27 ਸਾਲਾਂ ਦਾ, ਇਹ ਉੱਥੋਂ ਭੱਜ ਗਏ ਤੇ ਉਹਨਾਂ ਨੂੰ ਜਿਹੜੀ ਪੁਲਿਸ ਆ ਉਹ ਲੱਭ ਰਹੀ ਆ। 2014 ਦੀ ਵਾਈਟ ਟੋਯੋਟਾ ਕੈਮਰੀ ਸੀ, ਜਿਹਦੇ ਵਿੱਚ ਇਹ ਸਸਪੈਕਟ ਆ ਉਹ ਟਰੈਵਲ ਕਰ ਰਹੇ ਹੈਗੇ ਆ। ਜੋ ਨਵਜੀਤ ਸੰਧੂ ਹੈਗਾ, 22 ਸਾਲਾਂ ਦਾ ਐਮਟੈਕ ਕਰਦਾ, ਉਹਦਾ ਪਰਿਵਾਰ ਹੁਣ ਕਹਿ ਰਿਹਾ ਵੀ ਉਹਦੀ ਬੋਡੀ ਜਿਹੜੀ ਆ ਉਹ ਅਸੀਂ ਵਾਪਸ ਪੰਜਾਬ ਉੱਥੇ ਹਰਿਆਣੇ ਲੈ ਕੇ ਜਾਣੀ ਹੈਗੀ ਆ ਤੇ ਉਹਦੇ ਵਿੱਚ ਸਾਡੀ ਜਿਹੜੀ ਹੈਲਪ ਕੀਤੀ ਜਾਵੇ। ਸੋ ਹੁਣ ਦੇਖੋ ਵੀ ਅਮਰੀਕਾ ਦੇ ਵਿੱਚ 9-10 ਸਟੂਡੈਂਟਸ ਦੀ ਮੌਤ ਹੋਈ ਸੀ। ਉਸ ਤੋਂ ਪਹਿਲਾਂ ਜੋ ਇਹ ਕੈਨੇਡਾ ਦੇ ਵਿੱਚ ਵੀ ਇਦਾਂ ਦੀਆਂ ਇਨਸੀਡੈਂਟਸ ਹੋਈਆਂ। ਸੋ ਹੁਣ ਆਸਟ੍ਰੇਲੀਆ ਦੇ ਵਿੱਚ ਜਿਹੜੀ ਆ ਬਹੁਤ ਮਾੜੀ ਖਬਰ ਆ ਉਹ ਆ ਰਹੀ ਹੈ ਜੀ। ਉਹ ਆਸਟ੍ਰੇਲੀਆ ਤੋਂ ਆ ਰਹੀ ਆ। ਆਸਟ੍ਰੇਲੀਆ ਦੇ ਵਿੱਚ ਇੱਕ ਪੰਜਾਬੀ ਮੂਲ ਦਾ ਜਿਹੜਾ ਸਟੂਡੈਂਟ ਆ, ਨਵਜੀਤ ਸੰਧੂ ਦੱਸਿਆ ਗਿਆ ਹੈ। 22 ਸਾਲਾਂ ਦਾ, ਉਹ ਐਮਟੈਕ ਕਰਦਾ ਸੀ। ਉਹਨੂੰ ਉੱਥੇ ਜਿਹੜੀ ਆ ਚਾਕੂ ਮਾਰ ਕੇ ਮਾਰ ਦਿੱਤਾ ਗਿਆ। ਇਹ ਹਰਿਆਣੇ ਦਾ ਰਹਿਣ ਵਾਲਾ ਸੀ। ਸੋ ਪੁਲਿਸ ਵਾਲੇ ਇਹ ਕਹਿ ਰਹੇ ਆ ਵੀ ਜਿਨ੍ਹਾਂ ਲੋਕਾਂ ਨੇ ਮਾਰਿਆ ਉਹ ਵੀ ਦੋ ਹਰਿਆਣੇ ਤੋਂ ਹੀ ਰਹਿਣ ਵਾਲੇ ਹੈਗੇ ਆ। ਇੱਕ ਅਪਾਰਟਮੈਂਟ 'ਚ ਰਹਿੰਦੇ ਸੀ ਜਿੱਥੇ ਇਹਨਾਂ ਦਾ ਲੜਾਈ ਝਗੜਾ ਹੋਇਆ। ਤੇ ਜੋ ਦੋ ਹੋਰ ਅਭਿਜੀਤ 26 ਸਾਲਾਂ ਦਾ ਤੇ ਰੋਬਨ 27 ਸਾਲਾਂ ਦਾ, ਇਹ ਉੱਥੋਂ ਭੱਜ ਗਏ ਤੇ ਉਹਨਾਂ ਨੂੰ ਜਿਹੜੀ ਪੁਲਿਸ ਆ ਉਹ ਲੱਭ ਰਹੀ ਆ। 2014 ਦੀ ਵਾਈਟ ਟੋਯੋਟਾ ਕੈਮਰੀ ਸੀ, ਜਿਹਦੇ ਵਿੱਚ ਇਹ ਸਸਪੈਕਟ ਆ ਉਹ ਟਰੈਵਲ ਕਰ ਰਹੇ ਹੈਗੇ ਆ। ਜੋ ਨਵਜੀਤ ਸੰਧੂ ਹੈਗਾ, 22 ਸਾਲਾਂ ਦਾ ਐਮਟੈਕ ਕਰਦਾ, ਉਹਦਾ ਪਰਿਵਾਰ ਹੁਣ ਕਹਿ ਰਿਹਾ ਵੀ ਉਹਦੀ ਬੋਡੀ ਜਿਹੜੀ ਆ ਉਹ ਅਸੀਂ ਵਾਪਸ ਪੰਜਾਬ ਉੱਥੇ ਹਰਿਆਣੇ ਲੈ ਕੇ ਜਾਣੀ ਹੈਗੀ ਆ ਤੇ ਉਹਦੇ ਵਿੱਚ ਸਾਡੀ ਜਿਹੜੀ ਹੈਲਪ ਕੀਤੀ ਜਾਵੇ। ਸੋ ਹੁਣ ਦੇਖੋ ਵੀ ਅਮਰੀਕਾ ਦੇ ਵਿੱਚ 9-10 ਸਟੂਡੈਂਟਸ ਦੀ ਮੌਤ ਹੋਈ ਸੀ। ਉਸ ਤੋਂ ਪਹਿਲਾਂ ਜੋ ਇਹ ਕੈਨੇਡਾ ਦੇ ਵਿੱਚ ਵੀ ਇਦਾਂ ਦੀਆਂ ਇਨਸੀਡੈਂਟਸ ਹੋਈਆਂ। ਸੋ ਹੁਣ ਆਸਟ੍ਰੇਲੀਆ ਦੇ ਵਿੱਚ ਜਿਹੜੀ ਆ ਬਹੁਤ ਮਾੜੀ ਖਬਰ ਆ ਉਹ